ਜੀ, ਇਸੇ ਦੇ ਵਿੱਚ ਹੀ ਜੇ ਗੱਲ ਕਰਦੇ ਜਾਈਏ ਕ੍ਰੈਡਿਟ ਕਾਰਡ ਡੈਟ ਆ ਉਸ ਨੂੰ ਜਿਹੜਾ ਉਹ ਲੈ ਕੇ ਨਵਾਂ ਰਿਕਾਰਡ ਕਹਿੰਦੇ ਆ ਵੀ ਉਹ ਬਣ ਚੁੱਕਾ ਆ। ਇਸ ਟਾਈਮ ਅਮਰੀਕੀਆਂ ਦੇ ਉੱਤੇ ਕ੍ਰੈਡਿਟ ਕਾਰਡ ਦਾ ਸਭ ਤੋਂ ਵੱਧ ਕਰਜ਼ਾ ਜਿਹੜਾ ਆ ਹੁਣ ਤੱਕ ਦੇ ਇਤਿਹਾਸ ਦੇ ਵਿੱਚ ਦੇਖਿਆ ਗਿਆ ਹੈਗਾ ਆ। ਪਿਛਲੇ 3 ਮਹੀਨਿਆਂ ਦੇ ਵਿੱਚ ਪਿਛਲੇ ਕੁਆਟਰ ਦੇ ਵਿੱਚ ਉਹ ਤੋਂ ਪਿਛਲੇ ਕੁਆਟਰ ਨਾਲੋਂ 4.6% ਹੋਰ ਵਾਧਾ ਹੋਇਆ ਆ। ਇੱਕ ਇਸ ਟਾਈਮ 1.08 ਟ੍ਰਿਲੀਅਨ ਟੋਏ ਵਾਲਾ ਟ੍ਰਿਲੀਅਨ ਡਾਲਰ ਦਾ ਜਿਹੜਾ ਕ੍ਰੈਡਿਟ ਕਾਰਡ ਡੈਟ ਉਹ ਹੋ ਚੁੱਕਾ ਆ। ਇਹ ਪਿਛਲੀ ਵਾਰ ਦੇ ਨਾਲੋਂ 48 ਬਿਲੀਅਨ ਡਾਲਰ ਹੋਰ ਵਧਿਆ ਆ। ਕਹਿੰਦੇ ਵੀ ਬੋਰੋਵਰਸ ਜਿਹੜੇ ਸਟਰਗਲ ਕਰ ਰਹੇ ਨੇ ਕ੍ਰੈਡਿਟ ਕਾਰਡ ਦੇ ਨਾਲ, ਸਟੂਡੈਂਟ ਜਾਂ ਆਟੋ ਲੋਨ ਦੀਆਂ ਪੇਮੈਂਟਸ ਦੇ ਨਾਲ, ਉਹਨਾਂ ਦਾ ਕਹਿੰਦੇ ਵੀ 3% ਅਜੇ ਵੀ ਜਿਹੜੇ ਅਜਿਹੇ ਨੇ ਜਿਹੜੇ ਆਊਟਸਟੈਂਡਿੰਗ ਡੈਟ ਦੇ ਵਿੱਚ ਆ, ਕਿਸੇ ਨਾ ਕਿਸੇ ਤਰੀਕੇ ਦੀ ਡੈਲੀਕੁਐਂਸੀ ਦੇ ਵਿੱਚ ਆ ਚੁੱਕੇ ਆ, ਯਾਨੀ ਕਿ ਕਿਸ਼ਤਾਂ ਉਹਨਾਂ ਕੋਲ ਨਹੀਂ ਭਰ ਹੋ ਰਹੀਆਂ, ਲੋਨ ਦੀ ਕਿਸ਼ਤ ਜਿਹੜੀ ਉਹਨਾਂ ਦੀ ਟੁੱਟ ਰਹੀ ਆ। ਇਹ ਆંકੜਾ ਪਹਿਲਾਂ ਦੇ ਨਾਲੋਂ ਵੱਧ ਰਿਹਾ ਹੈ। ਪਹਿਲਾਂ 2.7% ਸੀ ਤੇ ਹੁਣ 3% ਹੋ ਗਿਆ ਆ। ਕੋਵਿਡ ਦੇ ਦੌਰਾਨ ਇਹ ਇਸ ਤੋਂ ਵੀ ਵੱਧ ਹੋ ਗਿਆ ਸੀ ਇੱਕ ਟਾਈਮ ਦੇ ਉੱਤੇ 4.7%। ਉਦੋਂ ਲੋਕਾਂ ਨੇ ਉੱਦਾਂ ਹੀ ਜਿਹੜੇ ਕਿਸ਼ਤਾਂ ਜਿਹੜੀਆਂ ਉਹ ਤੋੜ ਲਈਆਂ ਸੀਗੀਆਂ। ਸੋ ਕ੍ਰੈਡਿਟ ਕਾਰਡ ਡੈਲੀਕੁਐਂਸੀਜ਼ ਲਗਾਤਾਰ ਵਧਣੀਆਂ, ਯਾਨੀ ਕਿ ਕਿਸ਼ਤਾਂ ਜਿਹੜੀਆਂ ਉਹ ਟੁੱਟਣੀਆਂ, ਉਹ ਇੱਕ ਕਿਤੇ ਨਾ ਕਿਤੇ ਖਤਰੇ ਵਾਲੀ ਗੱਲ ਆ। ਹੁਣ ਕ੍ਰੈਡਿਟ ਕਾਰਡ ਦਾ ਇੰਟਰਸਟ ਰੇਟ ਇੰਨਾ ਕੁ ਜ਼ਿਆਦਾ ਹੁੰਦਾ ਆ ਵੀ ਬੰਦਾ ਜੇ ਮਿਸ ਕਰ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਆਲਰੇਡੀ ਬਾਰਡਰ ਲਾਈਨ ਤੇ ਆ, ਜੇ ਉਹ ਮਿਸ ਕਰ ਗਿਆ ਉਹਨੂੰ ਰਿਕਵਰ ਕਰਨਾ ਜਿਹੜਾ ਬਹੁਤ ਔਖਾ ਆ। ਤੇ ਉਹ ਐਸੇ ਸਪਾਈਰਲ ਇਫੈਕਟ ਦੇ ਵਿੱਚ ਐਸਾ ਜਿਹੜਾ ਉਹ ਥੱਲੇ ਨੂੰ ਜਿਹੜਾ ਉਹ ਡਿੱਗਣਾ ਸ਼ੁਰੂ ਹੁੰਦਾ ਆ, ਬਾਅਦ 'ਚ ਉੱਠ ਵੀ ਨਹੀਂ ਹੁੰਦਾ। ਕਹਿੰਦੇ ਵੀ ਇਹ ਜਿਹੜਾ ਇਸ ਟਾਈਮ 30 ਤੋਂ 39 ਸਾਲ ਦਾ ਜਿਹੜਾ ਉਮਰ ਵਰਗ ਆ, ਉਹਦੇ ਵਿੱਚ ਸਭ ਤੋਂ ਵੱਧ ਦੇਖਿਆ ਜਾ ਰਿਹਾ ਹੈਗਾ ਆ। ਸੋ ਇਹ ਡੈਟ ਵੱਧ ਰਿਹਾ ਆ, ਕਰਜ਼ਾ ਜਿਹੜਾ ਉਹ ਲੈ ਨਹੀਂ ਰਿਹਾ। ਰਿਕਾਰਡ ਤੋੜ ਕ੍ਰੈਡਿਟ ਕਾਰਡ ਦਾ ਡੈਟ 1.08 ਟ੍ਰਿਲੀਅਨ ਡਾਲਰ ਜਿਹੜਾ ਆ ਉਹ ਬਣ ਚੁੱਕਾ ਆ। ਜਿੱਦਾਂ ਜਿੱਦਾਂ ਇੰਟਰਸਟ ਰੇਟ ਫੈਡ ਨੇ ਵਧਾਏ ਸੀ ਤੇ ਸਭ ਤੋਂ ਜ਼ਿਆਦਾ ਇੰਟਰਸਟ ਰੇਟਸ ਦੇ ਵਿੱਚ ਵਾਧਾ ਉਹ ਕ੍ਰੈਡਿਟ ਕਾਰਡ ਦੇ ਉਹ ਹੋਇਆ ਸੀਗਾ, ਜਦੋਂ ਕਹਿੰਦੇ ਵੀ ਐਵਰੇਜ ਕ੍ਰੈਡਿਟ ਕਾਰਡ ਐਨੂਅਲ ਪਰਸੈਂਟੇਜ ਰੇਟ 20.72% ਜਿਹੜਾ ਉਹ ਹੋ ਚੁੱਕਾ ਆ। 1985 ਦੇ ਮੁਕਾਬਲੇ ਜਦੋਂ ਤੋਂ ਬੈਂਕ ਰੇਟ ਇਦਾਂ ਦੇ ਚੱਲ ਰਹੇ ਆ, ਉਹਦੇ ਮੁਕਾਬਲੇ ਸਭ ਤੋਂ ਉੱਤੇ ਆ। ਇਸ ਤੋਂ ਪਹਿਲਾਂ ਜੁਲਾਈ 1991 ਦੇ ਵਿੱਚ 19% ਐਵਰੇਜ ਦੇ ਉੱਤੇ ਪਹੁੰਚਿਆ ਸੀਗਾ। ਕਹਿੰਦੇ ਵੀ ਲੋਕ ਲਗਾਤਾਰ ਡੈਟ ਆਪਣੇ ਸਿਰ ਦੇ ਉੱਤੇ ਚੜਾਈ ਜਾ ਰਹੇ ਆ। ਮਹਿੰਗੀਆਂ ਚੀਜ਼ਾਂ ਵੀ ਕਈ ਵਾਰੀ ਕੋਈ ਖਰੀਦ ਲੈਂਦਾ ਆ, ਭਾਈ ਖਰੀਦੋ ਉਹੀ ਜਿਹੜੀ ਤੁਸੀਂ ਪੇ ਕਰ ਸਕਦੇ ਆ। ਕ੍ਰੈਡਿਟ ਕਾਰਡ ਹੈਗਾ ਆ, ਇਹਦਾ ਮਤਲਬ ਇਹ ਨਹੀਂ ਵੀ ਅੰਨ੍ਹੇਵਾਹ ਸ਼ਾਪਿੰਗ ਜਿਹੜੀ ਉਹ ਕਰਨੀ ਆ। ਜੇ ਤੁਸੀਂ ਹੁਣ ਅੱਜ ਦੇ ਜ਼ਮਾਨੇ 'ਚ ਅਸਲ 'ਚ ਇਹ ਦੇਖਣਾ ਹੋਵੇ ਵੀ ਭਾਈ ਕਿੰਨਾ ਕੁ ਆਪਣੇ ਕੋਲ ਇਨਕਮ ਆ ਰਹੀ ਹੈ ਤੇ ਕਿੰਨਾ ਕੁ ਖਰਚਾ ਕਰ ਰਹੇ ਆ, ਤਾਂ ਮੇ ਬੀ 2 ਵੀਕ ਨਾ ਕੱਲਾ ਡੈਬਿਟ ਕਾਰਡ ਵਰਤ ਕੇ ਦੇਖੋ ਜਾਂ ਕੈਸ਼ ਵਰਤ ਕੇ ਦੇਖਿਓ, ਫਿਰ ਵੇਖਿਓ ਕਿੱਦਾਂ ਉੱਡਦੇ ਜਾਂਦੇ ਆ ਡਾਲਰ, ਕਿਉਂਕਿ ਉਹ ਮੁੜ ਕੇ ਨਹੀਂ ਆਉਣੇ। ਕ੍ਰੈਡਿਟ ਕਾਰਡ ਦੇ ਵਿੱਚ ਤਾਂ ਆਪਾਂ ਨੂੰ ਲੱਗਦਾ ਨਾ ਚੱਲ ਮਹੀਨੇ ਬਾਅਦ ਆਪਾਂ ਦੇ ਦਾਂਗੇ ਤੇ ਫਿਰ ਕੋਈ ਗੱਲ ਨਹੀਂ। ਕਹਿੰਦੇ ਵੀ ਜੇ $5000 ਦਾ ਤੁਹਾਡੇ ਤੇ ਡੈਟ ਆ, ਤਾਂ ਕਹਿੰਦੇ ਵੀ ਐਵਰੇਜ ਜੇ APR ਲੈਵਲਸ ਦੇ ਉੱਤੇ ਜਿਹੜੀ ਉਹ ਹੋਊਗੀ, ਇਸ ਨੂੰ ਪੇ ਕਰਨਾ ਹੋਵੇ ਤਾਂ 279 ਮਹੀਨੇ ਜਾਂ ਕਹਿੰਦੇ ਵੀ $8000 ਇਨ ਇੰਟਰਸਟ ਪੇ ਕਰਨਾ ਪੈਣਾ ਜੇ ਤੁਸੀਂ ਮਿਨੀਮਮ ਪੇਮੈਂਟਸ ਜਿਹੜੀਆਂ ਉਹ ਦਿੰਦੇ ਰਹੋਗੇ, ਫਿਰ ਜਾ ਕੇ ਇਸਨੇ ਤੁਹਾਡੇ ਤੋਂ ਜਿਹੜਾ ਉਹ ਲੱਥਣਾ ਆ। ਸੋ ਇਹ ਬਹੁਤ ਜ਼ਿਆਦਾ ਇਸ ਟਾਈਮ ਹਾਲਾਤ ਮਾੜੇ ਜਿਹੜੇ ਉਹ ਬਣੇ ਪਏ ਆ। ਸੋ ਹਾਊਸ ਹੋਲਡ ਡੈਟ ਜਿਹੜਾ 17.3 ਬਿਲੀਅਨ ਡਾਲਰ ਦਾ ਉਸ ਦੇ ਵਿੱਚ ਵਾਧਾ ਹੋਇਆ ਆ। ਕੁੱਲ ਮਿਲਾ ਕੇ 228 ਬਿਲੀਅਨ ਡਾਲਰ ਜਿਹੜਾ ਹਾਊਸ ਹੋਲਡ ਡੈਟ ਇਸ ਟਾਈਮ ਬਣ ਚੁੱਕਾ ਆ। 2.9 ਟ੍ਰਿਲੀਅਨ ਡਾਲਰ ਹਾਈ ਹੈਗਾ ਆ 2019 ਦੇ ਜਿਹੜੇ ਉਹ ਮੁਕਾਬਲੇ। ਸੋ ਸਥਿਤੀ ਕਾਫੀ ਜਿਹੜੀ ਆ ਆਊਟ ਆਫ ਕੰਟਰੋਲ ਹੁੰਦੀ ਜਾ ਰਹੀ ਹੈ। ਇੱਕ ਗੱਲ ਜ਼ਰੂਰ ਧਿਆਨ ਰੱਖੋ ਵੀ ਜਿਹੜੇ ਤੁਹਾਡੇ ਕ੍ਰੈਡਿਟ ਕਾਰਡ ਆ, ਜੇ ਤੁਸੀਂ ਮੰਥ ਟੂ ਮੰਥ ਪੇ ਕਰਦੇ ਹੈਗੇ ਆ ਆਪਣੀ ਸਿਰਫ ਪੇਮੈਂਟ, ਉਹਨਾਂ ਦਾ ਇੰਟਰਸਟ ਰੇਟ APR ਆਈ ਨੋ 20.72%, 21% ਦੇ ਲੱਗ ਛੱਗੇ ਆ। ਸੋ ਕੋਸ਼ਿਸ਼ ਇਹ ਕਰੋ ਵੀ ਜਿਹੜਾ ਕ੍ਰੈਡਿਟ ਕਾਰਡ ਦੇ ਉੱਤੇ ਜਿੰਨਾ ਵੀ ਤੁਹਾਡਾ ਬਿੱਲ ਹੁੰਦਾ ਮਹੀਨੇ ਦਾ ਪੂਰਾ ਉਹਨੂੰ ਪੇ ਕਰੋ, ਤਾਂ ਕਿ ਜਿਹੜਾ ਤੁਹਾਡੇ ਇੰਟਰਸਟ ਰੇਟ ਨਾ ਪਵੇ। ਜੇ ਕਿਤੇ ਰੱਬ ਨਾ ਕਰੇ ਤੁਹਾਡੀ ਪੇਮੈਂਟ 1-2 ਦਿਨ ਵੀ ਲੇਟ ਹੋ ਜਾਂਦੀ ਹੈ ਨਾ, ਪਲੰਟੀ ਦੇਖੋ ਤੁਹਾਨੂੰ ਕਿੰਨੀ 45 ਡਾਲਰ ਤੱਕ ਪਾਉਂਦੇ ਹੈਗੇ ਆ। ਸੋ ਇੰਨਾ ਜਿਹੜਾ APR ਆ, ਇੰਨਾ ਇੰਟਰਸਟ ਰੇਟ ਕ੍ਰੈਡਿਟ ਕਾਰਡ ਦੇ
ਉੱਤੇ ਜਿਹੜਾ ਹੈਗਾ ਇੰਟਰਸਟ ਇਹ 1985 ਦੇ ਵਿੱਚ ਸੀਗਾ, ਕਹਿੰਦੇ 21% ਦੇ ਕਰੀਬ। 1991 ਦੇ ਵਿੱਚ 19% ਸੀ। ਸੋ ਹੁਣ ਤੁਸੀਂ ਅੰਦਾਜ਼ਾ ਲਾ ਲਓ, ਅੱਜ ਤੋਂ ਇਹ 37-38 ਸਾਲ ਪਹਿਲਾਂ ਇਹ ਜਿਹੜਾ ਇੰਟਰਸਟ ਰੇਟ ਸੀਗਾ।